ਅੱਜ ਦੀ ਜਿਹੜੀ ਕਿਤਾਬ ਹੈ ਤਬਸਰੇ ਵਾਸਤੇ ਉਹ ਹੈ ਪੱਕੀਆਂ ਥਾਵਾਂ, ਜਿਹੜੀ ਕਿ ਨਦੀਮ ਅਫਜ਼ਲ ਨਦੀਮ ਹੋਰਾਂ ਨੇ ਲਿਖੀ। ਪੰਜਾਬੀ ਮਰਕਜ਼ ਲਾਹੌਰ ਵੱਲੋਂ ਛਾਪੀ ਗਈ ਇਹ ਕਿਤਾਬ। ਇਹਦੇ ਵਿੱਚ ਨਜ਼ਮਾਂ ਤੇ ਗਜ਼ਲਾਂ ਸ਼ਾਮਿਲ ਨੇ। ਕਿਤਾਬ ਦਾ ਮੁੱਲ ਜਿਹੜਾ ਹੈ ਉਹ 300 ਰੁਪਏ ਤੇ ਕੁੱਲ ਸਫ਼ੇ 128 ਨੇ। ਅਗਸਤ 2018 ਦੇ ਵਿੱਚ ਇਹ ਕਿਤਾਬ ਛਾਪੀ ਗਈ। ਇਸ ਕਿਤਾਬ ਦੀ ਸਭ ਤੋਂ ਸੋਹਣੀ ਤੇ ਵਧੀਆ ਗੱਲ ਕਿ ਇਹਦੇ ਵਿੱਚ ਅੱਜ ਦੀ ਗੱਲ ਹੈ। ਇਹਦੇ ਵਿੱਚ ਉਹ ਗਜ਼ਲਾਂ ਨੇ, ਉਹ ਨਜ਼ਮਾਂ ਨੇ ਜਿਹਦੇ ਵਿੱਚ ਅਜੋਕਾ ਜ਼ਮਾਨਾ ਨਜ਼ਰ ਆਉਂਦਾ ਹੈ, ਜਿਹਦੇ ਵਿੱਚ ਅੱਜ ਦੇ ਦੁੱਖ, ਅੱਜ ਦੇ ਸੁੱਖ, ਅੱਜ ਦੀਆਂ ਪਰੇਸ਼ਾਨੀਆਂ, ਅੱਜ ਕਿਵੇਂ ਇਨਸਾਨ ਜਿਹੜਾ ਮੁਸ਼ਕਲਾਤ ਦੇ ਨਾਲ ਮੁਕਾਬਲਾ ਕਰਦਾ ਪਿਆ ਹੈ। ਫਿਰ ਕਈ ਨਜ਼ਮਾਂ, ਕਈ ਗਜ਼ਲਾਂ ਅਜਿਹੀਆਂ ਨੇ ਜਿਹੜੀਆਂ ਇੱਕ ਸਰਹੱਦ ਤੋਂ ਦੂਜੀ ਸਰਹੱਦ ਪਾਰ ਕਰਦੀਆਂ ਜਾ ਰਹੀਆਂ ਨੇ। ਮੁਲਕੀ ਸਰਹੱਦਾਂ ਦੇ ਸਰਨਾਮੇ ਹੇਠ ਉਹਨਾਂ ਦੀ ਇੱਕ ਨਜ਼ਮ ਹੈ, ਛੋਟੀ ਜਿਹੀ ਦੇਖਦੇ ਹਾਂ। ਰੱਬ ਦੀ ਧਰਤੀ ਉੱਤੇ ਜ਼ਾਲਮ ਲੋਕਾਂ ਨੇ ਇਨਸਾਨਾਂ ਨੂੰ ਵਾੜਾਂ ਕਰਕੇ ਡੱਕਿਆ ਹੈ। ਇਹਦੇ ਵਿੱਚ ਉਹ ਜਿਵੇਂ ਕਿ ਪੂਰੀ ਦੁਨੀਆ ਦੇ ਵਾਸੀਆਂ ਦੀ ਗੱਲ ਕਰਦੇ ਨੇ, ਇਨਸਾਨਾਂ ਦੀ ਗੱਲ ਕਰਦੇ ਨੇ, ਵੰਡਿਆਂ ਹੋਇਆਂ ਫਿਰਕਿਆਂ ਦੇ ਵਿੱਚ, ਜ਼ਮੀਨਾਂ ਦੇ ਵਿੱਚ, ਮੁਲਕਾਂ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ। ਉਹ ਅਸਲ ਵਿੱਚ ਇਨਸਾਨੀਅਤ ਦੀ ਗੱਲ ਕਰਦੇ ਨੇ ਕਿ ਇਨਸਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਜਿਹੜੇ ਉਪਾਅ ਕਰਨੇ ਪੈਂਦੇ ਨੇ ਜਾਂ ਜਿਹੜੀਆਂ ਔਕੜਾਂ ਚੱਲਣੀਆਂ ਪੈਂਦੀਆਂ ਨੇ, ਉਹ ਬਹਸੀਅਤ ਇਨਸਾਨ ਉਸ ਨੂੰ ਚੱਲਣੀਆਂ ਪੈ ਰਹੀਆਂ ਨੇ। ਪਰ ਇਹੀ ਔਕੜਾਂ ਕਿਸੇ ਹੋਰ ਜਨੌਰ ਨੂੰ ਨਹੀਂ ਨੇ। ਕੋਈ ਪੰਛੀ ਕਿਧਰੇ ਵੀ ਉੱਡ ਕੇ ਜਾ ਸਕਦਾ ਹੈ। ਜ਼ੈਨਬ ਦੇ ਹਵਾਲੇ ਨਾਲ ਜਿਹੜਾ ਕਸੂਰ ਦੇ ਵਿੱਚ ਬਹੁਤ ਘਿਨੌਣਾ ਵਾਕਿਆ ਹੋਇਆ, ਜਿਹਦੇ ਨਾਲ ਅਜਿਹੀ ਫਿਕਰ ਤੇ ਅਜਿਹੀ ਸੋਚ ਮਿਲੀ ਆਵਾਮ ਨੂੰ ਕਿ ਲੋਕਾਂ ਨੇ ਉਸ ਵਾਕਿਏ ਨੂੰ ਆਪਣੇ ਅੰਦਰ ਹੀ ਜਿਵੇਂ ਮਹਿਸੂਸ ਕੀਤਾ ਹੋਏ। ਜ਼ੈਨਬ ਦੇ ਹਵਾਲੇ ਨਾਲ ਉਹਨਾਂ ਨੇ ਬੜੀ ਸੋਹਣੀ ਨਜ਼ਮ ਲਿਖੀ। ਇਸ ਤੋਂ ਵੱਖ ਜ਼ੁਲਮ ਦੇ ਖਿਲਾਫ, ਜਬਰ ਦੇ ਖਿਲਾਫ ਤੇ ਮਜ਼ਦੂਰਾਂ ਦੇ ਇਸਤਹਸਾਲ ਦੇ ਖਿਲਾਫ, ਅਮੀਰਾਂ ਦੀ ਲੁੱਟਮਾਰ ਦੇ ਖਿਲਾਫ ਉਹਨਾਂ ਨੇ ਹਾੜੇ ਬਿਆਨ ਕੀਤੇ ਨੇ। ਕਿਧਰੇ ਕਿਧਰੇ ਉਹ ਖੁਸ਼ੀ ਨੂੰ ਵੀ ਚੱਖ ਲੈਂਦੇ ਨੇ, ਖੁਸ਼ੀ ਦਾ ਗੀਤ ਵੀ ਲਿਖਦੇ ਨੇ, ਪਰ ਨਾਲ ਹੀ ਉਹ ਇਸ ਗੱਲ ਦਾ ਵੀ ਇਜ਼ਹਾਰ ਕਰਦੇ ਨੇ, ਖੁਸ਼ੀ ਦਾ ਗੀਤ ਕੋਈ ਲਿਖਣਾ ਜਾਂ ਭੁੱਖ ਦਾ ਵੈਨ ਲਿਖਣਾ, ਭਲਾ ਹੋਵੇ ਜੀ ਅੱਖਰਾਂ ਦਾ ਮੇਰਾ ਅਹਿਸਾਸ ਦਿੰਦੇ ਨੇ। ਕਹਿਣ ਲਈ ਇਨਸਾਨ ਕੋਲ ਬਹੁਤ ਕੁਝ ਹੁੰਦਾ ਹੈ, ਪਰ ਕਹਿ ਲੈਣ ਦਾ ਢੰਗ ਜਿਹੜਾ ਹੈ ਉਹ ਕਿਸੇ ਕਿਸੇ ਨੂੰ ਮਿਲਦਾ ਹੈ। ਨਦੀਮ ਅਫਜ਼ਲ ਨਦੀਮ ਹੋਰਾਂ ਕੋਲ ਬਹੁਤ ਸਾਰੀਆਂ ਗੱਲਾਂ ਨੇ ਕਹਿਣ ਦੀਆਂ, ਤੇ ਬਹੁਤ ਸਾਰੀਆਂ ਗੱਲਾਂ ਕਹਿ ਵੀ ਜਾਂਦੇ ਨੇ। ਅਜਿਹੀਆਂ ਗੱਲਾਂ ਉਹਨਾਂ ਨੂੰ ਨਜ਼ਮਾਂ ਰਾਹੀਂ, ਗਜ਼ਲਾਂ ਰਾਹੀਂ ਬਿਆਨਨ ਦਾ ਬਹੁਤ ਸੋਹਣਾ ਢੰਗ ਆਉਂਦਾ ਹੈ। ਗੋਗਾ ਪੰਜਾਬੀ ਜ਼ੁਬਾਨ ਦਾ ਬੜਾ ਸੋਹਣਾ ਸ਼ਾਇਰ ਨਜ਼ੀਰ ਜ਼ਾਹਿਦ ਹੋਰੀ, ਉਹਨਾਂ ਦੇ ਹਵਾਲੇ ਨਾਲ ਉਹਨਾਂ ਨੇ ਆਪਣੇ ਸਾਂਝੇ ਵਿਚਾਰ ਕੀਤੇ ਨੇ, ਜਿਹੜੇ ਕਿ ਸਾਨੂੰ ਉਹਨਾਂ ਦੀ ਯਾਦ ਵੀ ਦਿਵਾਉਂਦੇ ਨੇ ਤੇ ਉਹਨਾਂ ਵਾਸਤੇ ਖਰਾਜੇ ਅਕੀਦਤ ਪੇਸ਼ ਕਰਦੇ ਨੇ। ਪੱਕੀਆਂ ਥਾਵਾਂ ਤੇ ਜੋ ਖਲੋਣਾ ਤੇ ਪੈਰ ਟਿਕਾਣਾ ਔਖਾ ਹੁੰਦਾ ਹੈ, ਨਦੀਮ ਅਫਜ਼ਲ ਹੋਰਾਂ ਨੇ ਇਹਨਾਂ ਪੱਕੀਆਂ ਥਾਵਾਂ ਤੇ ਪੈਰ ਟਿਕਾਇਆ ਹੈ ਤੇ ਉਸ ਦੇ ਪੂਰੇ ਤਾਕਤ ਦੇ ਨਾਲ ਉਸ ਦੇ ਉੱਤੇ ਖਲੋਤੇ ਨੇ। ਕਿਧਰੇ ਕਿਧਰੇ ਉਹ ਬੁੱਲੇ ਵਰਗਾ ਬੇਬਾਕ ਹੋ ਜਾਂਦੇ ਨੇ। ਬੰਦਿਆਂ ਨੂੰ ਰੱਬ ਕਿਵੇਂ ਪਾਲੇ ਵੇਖ ਲਵੋ, ਮਜ਼ਦੂਰਾਂ ਦੇ ਹੱਥੀਂ ਛਾਲੇ ਵੇਖ ਲਓ। ਇੱਥੇ ਉਹ 2 ਵਕਤ ਦੀ ਰੋਟੀ ਵਾਸਤੇ ਆਪਣੇ ਮੁਸ਼ਕਲਾਤ ਦੇ ਨਾਲ ਜੂਝਦੇ ਹੋਏ ਤਮਾਮ ਉਹਨਾਂ ਇਨਸਾਨਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੂੰ ਰੋਟੀ ਟੁੱਕਰ ਦੀ ਫਿਕਰ ਹੀ ਮੌਤ ਤੱਕ ਲੈ ਜਾਂਦੀ ਹੈ। ਬੇਹਿੱਸੀ ਦੇ ਵਿੱਚ ਉਹਨਾਂ ਨੇ, ਬੇਹਿੱਸੀ ਨਜ਼ਮ ਉਹਨਾਂ ਦੀ, ਉਹਦੇ ਵਿੱਚ ਉਹਨਾਂ ਨੇ ਇਨਸਾਨ
ਨੂੰ ਇਨਸਾਨੀਅਤ ਦੇ ਨਾਲ ਪਿਆਰ ਕਰਨ ਦਾ ਦਰਸ ਦਿੱਤਾ ਹੈ। ਇਨਸਾਨ ਦੀ ਪੀੜਤਾ ਨੂੰ, ਇਨਸਾਨ ਦੇ ਦਰਦ ਨੂੰ, ਇਨਸਾਨ ਦੇ ਅੰਦਰ ਦੀ ਕੈਫੀਅਤ ਨੂੰ ਜਿਵੇਂ ਉਹਨਾਂ ਨੇ ਆਪ ਮਹਿਸੂਸ ਕੀਤਾ ਹੈ। ਦੰਗ, ਡਾਕੇ, ਬੰਬ, ਕਤਲੋ ਗਾਰਤ ਉਹਨਾਂ ਨੂੰ ਨਹੀਂ ਪਸੰਦ। ਉਹ ਇਸ ਲਈ ਉਹ ਉਸ ਤੋਂ ਦੂਰ ਹਟਦੇ ਨੇ। ਮੁਨਾਫਕਤ ਉਹਨਾਂ ਨੂੰ ਬੇਤਹਾਸ਼ਾ ਬੁਰੀ ਲੱਗਦੀ ਹੈ। ਐਸੇ ਲਈ ਤੋਂ ਆਖਦੇ ਨੇ ਸਾਰੇ ਸ਼ਹਿਰ ਨੂੰ ਜਿਹੜਾ ਮਾਫਕ ਨਹੀਂ ਜੇ, ਪੱਕੀ ਗੱਲ ਏ ਉਹ ਮੁਨਾਫਕ ਨਹੀਂ ਜੇ। ਸਾਰੇ ਸ਼ਹਿਰ ਨੂੰ ਜਿਹੜਾ ਮਾਫਕ ਨਹੀਂ ਜੇ, ਪੱਕੀ ਗੱਲ ਏ ਉਹ ਮੁਨਾਫਕ ਨਹੀਂ ਜੇ। ਅਸੀਂ ਉਹਨਾਂ ਦੀ ਕੋਈ ਚੀਜ਼ ਦੇਖਦੇ ਹਾਂ ਜਿਹਦੇ ਵਿੱਚ ਉਹਨਾਂ ਨੇ ਸਾਡੇ ਹਵਾਲੇ ਜਿਹੜੀ ਸ਼ਾਇਰੀ ਕੀਤੀ ਹੈ ਉਹਦਾ ਕੋਈ ਰੰਗ ਨਜ਼ਰ ਆਵੇ। ਜਿਵੇਂ ਕਿ ਉਹਨਾਂ ਦੀ ਗਜ਼ਲ ਹੈ, ਬੰਦਿਆਂ ਨੂੰ ਰੱਬ ਕਿਵੇਂ ਪਾਲੇ ਵੇਖ ਲਓ, ਮਜ਼ਦੂਰਾਂ ਦੇ ਹੱਥੀਂ ਛਾਲੇ ਵੇਖ ਲਓ, ਜਦ ਵੀ ਉਹ ਖਿਰਾਤ ਹੁਸਨ ਦੀ ਦਿੰਦੇ ਨੇ, ਸਾਰੇ ਸ਼ਹਿਰ ਦੇ ਹੱਥ ਪਿਆਲੇ ਵੇਖ ਲਓ, ਸਾਰਾ ਸ਼ਹਿਰ ਹੀ ਜਿਹਦਾ ਬਾਣੀ ਭਰਦਾ ਏ, ਸਾਡੇ ਨਾਲ ਤੇ ਉਹਦੇ ਚਾਲੇ ਵੇਖ ਲਓ, ਆਪਣੇ ਵੱਲੋਂ ਸਿੱਧੇ ਰਾਹੇ ਤੁਰਿਆ ਜੇ, ਅੱਗੋਂ ਜੋ ਵੀ ਵਕਤ ਵਿਖਾਲੇ ਵੇਖ ਲਓ, ਬਾਲਾਂ ਨੂੰ ਜੇ ਪਾਲਣ ਔਖਾ ਲੱਗੇ ਤੇ, ਚਿੜੀਆਂ ਕਿਵੇਂ ਬੋਟ ਸੰਭਾਲੇ ਵੇਖ ਲਓ, ਜਿਹਦੀ ਖਾਤਰ ਅਸੀਂ ਨਦੀਮਾਂ ਜੀਨੇ ਆ, ਗਲ ਗਲ ਉੱਤੇ ਸਾਨੂੰ ਟਾਲੇ ਵੇਖ ਲਓ। ਉਹਨਾਂ ਦੀ ਜਿਹੜੀਆਂ ਨਜ਼ਮਾਂ ਨੇ ਉਹ ਬਹੁਤ ਸੋਹਣੀਆਂ ਨੇ, ਜਾਂ ਉਹਨਾਂ ਦੀ ਗਜ਼ਲਾਂ ਜਿਹੜੀਆਂ ਨੇ ਉਹ ਤਾਕਤਵਰ ਨੇ। ਇਹ ਤੁਸੀਂ ਪੜ੍ਹੋਗੇ ਤੇ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਦੋਵਾਂ ਵਿੱਚੋਂ ਫਰਕ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਗਜ਼ਲ ਦਾ ਵੱਡਾ ਸ਼ਾਇਰ ਮੰਨਿਆ ਜਾਵੇ ਕਿ ਨਜ਼ਮ ਦਾ ਵੱਡਾ ਸ਼ਾਇਰ ਮੰਨਿਆ ਜਾਵੇ। ਛੋਟੀ ਜੀ ਇੱਕ ਨਜ਼ਮ ਫਰਕ, ਮੈਂ ਜੀਨਾ ਵਾਂ ਮਿੱਟੀ ਉੱਤੇ, ਸਦਕੇ ਜਾਵਾਂ ਉਹਨਾਂ ਤੋਂ ਜੋ ਮਿੱਟੀ ਥੱਲੇ ਜੀਂਦੇ ਨੇ। ਮੁਖਤਸਰ ਲੇਕਿਨ ਭਰਪੂਰ ਅੰਦਾਜ਼ ਦੇ ਨਾਲ ਉਹਨਾਂ ਨੇ ਇਨਸਾਨ ਦੀ ਪੂਰੀ ਹਯਾਤੀ ਨੂੰ ਜਿਵੇਂ 4 ਮਿਸਰਿਆਂ ਦੇ ਅੰਦਰ ਬਿਆਨ ਕਰ ਦਿੱਤਾ ਹੈ। ਬਹੁਤ ਸੋਹਣਾ ਲਿਖਦੇ ਨੇ ਤੇ ਤਾਸੁਰ ਜਿਹੜਾ ਹੈ ਉਹਨਾਂ ਦੀ ਖਾਸ ਪਛਾਣ ਹੈ ਜਿਹੜੀ ਉਹਨਾਂ ਦੀ ਹਰ ਲਿਖਤ ਵਿੱਚ ਮਿਲਦਾ ਹੈ, ਭਾਵੇਂ ਉਹ ਗਜ਼ਲ ਹੈ ਤੇ ਭਾਵੇਂ ਉਹ ਨਜ਼ਮ ਹੈ। ਜ਼ੈਨਬ ਦੇ ਨਾਂ ਜਿਹੜੀ ਉਹਨਾਂ ਨੇ ਨਜ਼ਮ ਲਿਖੀ ਉਹ ਤੁਹਾਡੇ ਨਾਲ ਸਾਂਝੀ ਕਰਨੇ ਆ। ਕਸੂਰ ਵਿੱਚ ਹੋਣ ਵਾਲੇ ਜ਼ੁਲਮ ਉੱਤੇ, ਬੁੱਲਿਆ ਤੇਰੇ ਸ਼ਹਿਰ ਵਿੱਚ ਪਾਈ ਜ਼ੁਲਮ ਨੇ ਰੱਜ ਧਮਾਲ, ਅੱਜ ਲਾ ਦੇ ਬੁੱਲਿਆ ਘੁੰਗਰੂ ਤੇ ਆਪਣਾ ਆਪ ਵਿਖਾਲ, ਅੱਜ ਸਭੇ ਧੀਆਂ ਵਾਲੜੇ, ਅੱਜ ਸਭੇ ਧੀਆਂ ਵਾਲੜੇ, ਬਸ ਕਰਦੇ ਇੱਕ ਸਵਾਲ, ਜੇ ਜ਼ੁਲਮ ਕਿਸੇ ਨਹੀਂ ਡੱਕਣਾ ਫਿਰ ਇਹੋ ਕਰੀਏ ਕਾਰ, ਧੀ ਹੱਥੀਂ ਦਈਏ ਮਾਰ, ਧੀ ਹੱਥੀਂ ਦਈਏ ਮਾਰ। ਆਸ ਕਰਨੇ ਆ ਕਿ ਨਦੀਮ ਅਫਜ਼ਲ ਨਦੀਮ ਆਪਣੀ ਸ਼ਾਇਰੀ ਦੇ ਹੋਰ ਪਰਾਗੇ ਲਿਆਂਦੇ ਰਹਿਣਗੇ ਤੇ ਪੰਜਾਬੀ ਜ਼ੁਬਾਨ ਨਾਲ ਮੁਹੱਬਤ ਦਾ ਸਬੂਤ ਦਿੰਦੇ ਰਹਿਣਗੇ।